ਮਾਨ ਸਾਹਿਬ ਕਿਹਾ ਜਾਂਦਾ ਕਿ ਕਿਸੇ ਵੀ ਸਿਆਸੀ ਪਹਿਲੂ ਦੇ ਸੰਬੰਧ 'ਚ ਚਾਰ ਥੰਮ ਹੁੰਦੇ ਨੇ, ਨੇਤਾ, ਨੀਤੀ, ਨਾਤਾ ਤੇ ਨੀਅਤ ਜੀ। ਜੇ ਨੇਤਾ ਦੀ ਨੀਤੀ ਬਦਨੀਤੀ ਬਣ ਜਾਏ, ਨੇਤਾ ਦਾ ਨਾਤਾ ਸਿਰਫ ਕੁਰਸੀ ਤੱਕ ਮਹਦੂਦ ਹੋ ਜਾਏ ਤੇ ਨੇਤਾ ਦੀ ਨੀਅਤ ਬਦਨੀਅਤ ਬਣ ਜਾਏ ਤਾਂ ਉਹ ਤਬਾਹ ਹੈ। ਤੇ ਜੇ ਸੁਚੱਜੀ ਨੀਤੀ, ਨਾਤਾ ਲੋਕਾਂ ਨਾਲ ਅਤੇ ਨੇਤਾ ਲੋਕ ਦਿਲਾਂ ਦਾ ਮਹਿਰਮ ਬਣ ਜਾਏ ਤਾਂ ਉਹੀ ਚੰਗਾ ਹੋ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਇੱਕ ਚੰਗਾ ਕਲਾਕਾਰ ਜਿਹੜਾ ਕਿ ਅਸੀਂ ਕੁਝ ਸਮੇਂ ਲਈ ਸੱਚ ਜਾਣਿਓ ਕਿ ਗਵਾਇਆ, ਜਿਸ ਦੀ ਘਾਟ ਸਾਨੂੰ ਮਹਿਸੂਸ ਹੋਏਗੀ, ਉਸ ਦਾ ਭਵਿੱਖ ਰਾਜਨੀਤੀ 'ਚ ਚੰਗਾ ਹੋਏਗਾ। ਤੁਸੀਂ ਲੋਕ ਦਿਲਾਂ ਦੇ ਵਿੱਚੋਂ ਬੱਚੇ ਤੁਹਾਡੀ ਮੁਸਕਾਨ ਦੇ ਰਾਹੀਂ ਮੁਸਕਰਾਉਂਦੇ ਸੀ, ਤੁਹਾਡੇ ਨਾਟਕ, ਤੁਹਾਡੀ ਫਿਲਮ ਵਿੱਚ ਅਦਾ ਜਾਂ ਕਿਸੇ ਵੀ ਚੀਜ਼ ਨੂੰ ਦਿਲੋਂ ਪਸੰਦ ਕਰਦੇ ਆ, ਕਰਦੇ ਰਹਿਣਗੇ ਵੀ। ਤੇ ਤੁਸੀਂ ਜਿਹੜਾ ਫੈਸਲਾ ਲਿਆ, ਸ਼ੁਭ ਕਾਮਨਾਵਾਂ ਦਿੰਦੇ ਆ। ਪਰ ਇੱਕ ਸੁਨੇਹਾ ਦੁਨੀਆ ਭਰ 'ਚ ਵਸਦੇ ਜਿੰਨੇ ਪੰਜਾਬੀ ਉਹਨਾਂ ਤੋਂ ਜ਼ਰੂਰ ਲੈ ਕੇ ਜਾਇਓ, ਕਿਤੇ ਜਿਸ ਕੋੜਿਆਂ ਦੀ ਦਲਾਲੀ ਜਾਂ ਜਿਸ ਇਹੋ ਜਿਹੀ ਗੰਦਲਗਾਹ ਦੇ ਵਿੱਚ ਤੁਸੀਂ ਚੱਲੇ ਹੋ, ਭਗਵੰਤ ਸਿੰਘ ਮਾਨ ਹੀਰਾ ਗੁਆਚੇ ਨਾ, ਤਰਾਸ਼ਾ ਹੀਰਾ ਬਸ ਬਚਿਆ ਰਹੇ, ਇਹ ਸਾਰਿਆਂ ਦੀ ਕਾਮਨਾ। ਦੇਖੋ ਜੀ, ਸਭ ਤੋਂ ਪਹਿਲਾਂ ਤੁਹਾਡੀਆਂ ਦੁਆਵਾਂ, ਤੁਹਾਡੇ ਸੁਝਾਅ ਸਮੇਂ-ਸਮੇਂ ਤੇ ਮੈਂ ਲੈਂਦਾ ਰਹੂੰਗਾ। ਮੈਂ ਇੰਡੀਵਿਜੂਅਲ ਪੋਲਿਟਿਕਸ ਨਹੀਂ ਕਰਨੀ, ਮੈਂ ਸੋਸ਼ਲ ਪੋਲਿਟਿਕਸ ਦੇ ਹੱਕ 'ਚ। ਜਿਹੜੇ ਟਾਕ ਸ਼ੋਅ ਚੱਲਦੇ ਨੇ, ਜਿੰਨੀਆਂ ਬੱਸਾਂ 'ਚ ਸੱਥਾਂ 'ਚ ਗੱਲਾਂ ਚੱਲਦੀਆਂ ਨੇ, ਜੋ ਹੋਸਟਲਾਂ 'ਚ ਬੈਠੇ ਮੁੰਡੇ ਡਿਸਕਸ ਕਰਦੇ ਨੇ, ਉਹਨਾਂ ਤੋਂ ਜੇ ਕੋਈ ਵਿਚਾਰ ਅੱਛੇ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਅਡਾਪਟ ਕਰੂੰਗਾ। ਔਰ ਬਸ ਤੁਹਾਡੀਆਂ ਦੁਆਵਾਂ, ਤੁਹਾਡਾ ਆਸ਼ੀਰਵਾਦ ਪੰਜਾਬੀਆਂ ਦਾ ਪਹਿਲਾਂ ਵੀ ਨਾਲ ਹੈ, ਹੁਣ ਵੀ ਮੈਂ ਉਮੀਦ ਕਰਦਾ ਕਿ ਮੈਂ ਸੱਚੇ ਦਿਲੋਂ ਪੰਜਾਬ ਲਈ ਐਸੇ ਜਨਮ 'ਚ ਜਿਹੜਾ ਪੰਜਾਬੀਆਂ ਨੇ ਮੇਰੇ ਤੇ ਦੌਲਤਾਂ ਸ਼ੋਹਰਤਾਂ ਦਾ ਕਰਜ਼ਾ ਚਾੜਿਆ, ਉਹ ਜੋ ਤੁੱਛ ਜਿਹਾ ਮੈਂ ਵਾਪਸ ਕਰਨਾ ਚਾਹੁੰਦਾ, ਤਾਂ ਮੈਨੂੰ ਮੇਰੀ ਆਤਮਾ ਨੂੰ ਸਕੂਨ ਮਿਲੂਗਾ। ਤੇ ਮੈਂ ਕੋਸ਼ਿਸ਼ ਕਰਦਾ ਰਹੂੰਗਾ, ਜਿਸ ਤਰ੍ਹਾਂ ਸੀਡੀਆਂ ਕੈਸਟਾਰ 'ਚ ਮੈਂ ਕੋਈ ਸਸਤੀਆਂ ਸ਼ੋਹਰਤਾਂ ਦੇ ਪਿੱਛੇ ਨਹੀਂ ਗਿਆ, ਮੈਂ ਕੋਈ ਰਾਤੋਂ ਰਾਤ ਅਮੀਰ ਬਣਨ ਦੇ ਚੱਕਰਾਂ 'ਚ ਮੈਂ ਕੋਈ ਗਲਤ ਮਲਤ ਕੋਈ ਕਿਸੇ ਧੰਦਿਆਂ 'ਚ ਨਹੀਂ ਪਿਆ। ਮੈਂ ਸਿਆਸਤ ਦੇ ਵਿੱਚ ਵੀ ਐਸੇ ਤਰ੍ਹਾਂ ਆਪਣਾ ਜਿਹੜਾ ਦਾਮਨ ਹੈ ਉਹਨੂੰ ਕਲੀਨ, ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰੂੰਗਾ। ਹਾਂ, ਗੰਦਲਾ ਦਾਗ ਵੀ ਲੱਗਣਗੇ, ਪਰ ਜੇ ਟਾਈਮ ਤੇ ਦਾਗ ਸਾਫ਼ ਕਰ ਲਏ ਜਾਣ ਤਾਂ ਮੇਰੇ ਖਿਆਲ 'ਚ ਉਹ ਜ਼ਿਆਦਾ ਗੰਦਲਾਪਣ ਜਿਹੜਾ ਉਹ ਤੋਂ ਬਚਿਆ ਜਾ ਸਕਦਾ ਹੈ। ਇੱਕ ਸ਼ੇਅਰ ਹੈ ਕਿ ਮਾਨਾ ਕਿ ਮੇਰੀ ਕਮੀਜ਼ ਪਰ लाखों दाग है, माना कि मेरी कमीज पर लाखों दाग हैं, पर खुदा का शुक्र है कोई धब्बा नहीं। क्योंकि ਜਿਹੜੇ ਦਾਗ ਨੇ ਉਹ ਤਾਂ ਸਾਬਣਾ ਧੋਂਦੀਆਂ ਨੇ, ਪਰ ਧੱਬੇ ਜਿਹੜੇ ਨੇ ਉਹਨਾਂ ਨੂੰ ਸਦੀਆਂ ਧੋਂਦੀਆਂ ਨੇ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਲੋਕਾਂ ਦੇ ਹੱਕ ਦੀ ਆਵਾਜ਼, ਲੋਕਾਂ ਦੀਆਂ ਮੁਸ਼ਕਲਾਂ, ਲੋਕਾਂ ਦੀ ਦਿਲ ਦੀ ਆਵਾਜ਼ ਜਿਹੜੀ ਹੈ ਉਹ ਉੱਪਰ ਤੱਕ ਪਹੁੰਚੇ, ਤਾਂ ਕਿ ਜਿਨ੍ਹਾਂ ਲੋਕਾਂ 'ਚੋਂ ਮੈਂ ਨਿਕਲਿਆ ਮੈਂ ਉਹਨਾਂ ਤੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ। ਮੈਂ ਆਪਣੇ ਪਿੰਡ ਦੇ ਚਾਚੇ ਤਾਇਆਂ 'ਚ, ਮੈਂ ਸਾਡੇ ਭਾਣ ਕੇ ਮੰਗੇ ਟਿੱਡਿਆਂ 'ਚ ਮੈਂ ਰਹਿਣਾ, ਹੁਣ ਵੀ ਰਹਿਣਾ, ਜਾਣਾ ਮੈਂ ਉਹਨਾਂ 'ਚ, ਤਾਂ ਮੈਂ ਉਹਨਾਂ ਤੋਂ ਕਦੇ ਵੱਡਾ ਨਹੀਂ ਹੋ ਸਕਦਾ। ਉਹ ਉੱਥੇ ਹੀ ਮੇਰਾ ਬਚਪਨ ਸੀ, ਉੱਥੇ ਮੇਰੇ, ਜੇ ਹੁਣ ਮੈਨੂੰ ਕੁਝ ਮੌਕਾ ਮਿਲੂਗਾ ਰਾਜਨੀਤਿਕ ਸ਼ਕਤੀ ਦੇ ਤੌਰ ਤੇ ਕੁਝ ਸੁਧਾਰ ਕਰਨ ਦਾ, ਤਾਂ ਮੈਂ ਸਮੁੱਚੇ ਪੰਜਾਬੀਆਂ ਦਾ ਸੁਧਾਰ ਕਰਨਾ ਚਾਹੂੰਗਾ, ਚਾਹੇ ਉਹ ਅਮਰੀਕਾ 'ਚ ਵਸਦੇ ਨੇ, ਚਾਹੇ ਕੈਨੇਡਾ 'ਚ ਵਸਦੇ ਨੇ, ਤਾਂ ਕਿ ਉਹਨਾਂ ਨੂੰ ਵਤਨਾਂ ਦਾ ਨਾਂ ਲਏ ਤੇ ਨਮੋਸ਼ੀ ਨਾ ਚੱਲਣੀ ਪਵੇ। ਇਹ ਮੇਰੇ ਵੱਲੋਂ ਵਾਅਦਾ ਜੀ। धन्यवाद जी। ये गल बड़ा खूबसूरत किस शायर ने किया, माना कि इस जमी को ना गुलजार कर सके, कुछ खार कम ही कर गए गुजरे जिधर से हम जी। सो तुहानू शुभकामनावां समूह दर्शकों के वालों ते एक बार फिर स्टूडियो च आउण लई हार्दिक धन्यवाद, बहुत मेहरबानी। मेहरबानी जनाब, सत श्री अकाल। सत श्री अकाल जी।